Indian envoy dismisses Canada's allegations in 2023 on killing of 6 separatist leaders. ਦਿਨੇਸ਼ ਪਟਨਾਇਕ ਕਹਿੰਦਾ 40 ਸਾਲ ਹੋ ਗਏ ਨੇ 41 ਸਾਲ ਜੂਨ 85 ਦੇ ਵਿੱਚ 에ਅਰ ਇੰਡੀਆ ਡਿਜ਼ਾਸਟਰ ਹੋਇਆ। ਕੈਨੇਡਾ ਵਾਲਿਆਂ ਨੇ ਤਾਂ ਉਹਦਾ ਅਜੇ ਤੱਕ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ। ਉਹ ਬੜੀ ਬੇਸ਼ਰਮੀ ਦੇ ਨਾਲ ਕਹਿੰਦਾ ਕਿ ਵੀ ਜਿਹੜਾ ਇੰਡੀਆ ਦੇ ਉੱਤੇ ਚਾਰਜ ਲਾਣਾ ਕਿ ਉਹਨਾਂ ਨੇ ਨਿੱਜਰ ਨੂੰ ਅਸੈਸੀਨੇਟ ਕੀਤਾ, ਅਸੀਂ ਤਾਂ 2020 ਤੋਂ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਔਰ ਇਹ ਚਾਰਜ ਲਾਣਾ ਐਬਸਰਡ ਐਂਡ ਮੋਟੀਵੇਟਡ। ਹਾਂ ਕਿ ਐਵੇਂ ਦੋਸ਼ ਲਾਣੇ ਸੌਖੇ ਨੇ, ਐਵੀਡੈਂਸ ਕਿੱਥੇ ਹੈ, ਪ੍ਰੂਫ ਕਿੱਥੇ ਹੈ? ਜਿਹੜੇ 4 ਬੰਦਿਆਂ ਨੇ ਮਾਰਿਆ ਨਿੱਜਰ ਨੂੰ ਉਹ ਟ੍ਰਾਇਲ ਤੇ ਚੱਲ ਹੀ ਰਿਹਾ ਉਹਨਾਂ ਦਾ, ਦੇ ਆਰ ਇੰਡੀਵਿਜੂਅਲਸ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਨਥਿੰਗ ਹੈਜ਼ ਹੈਪਨਡ ਔਨ ਦਾ ਗਰਾਊਂਡ। 에ਅਰ ਇੰਡੀਆ ਬੋmbਿੰਗ ਦੇ ਉਹ ਉਹਨਾਂ ਨੂੰ ਘੇਰ ਰਿਹਾ ਕੈਨੇਡਾ ਨੂੰ ਕਿ ਜੀ ਤੁਸੀਂ ਜਿਹੜਾ ਦੇਖੋ ਅਸੀਂ ਤਾਂ ਤੁਹਾਨੂੰ ਜਾਣਕਾਰੀਆਂ ਵੀ ਦਿੰਦੇ ਰਹੇ, ਕਿੰਨਿਆਂ ਬਾਰੇ ਅਸੀਂ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਦਹਿਸ਼ਤਗਰਦ ਨੇ, ਪਰ ਤੁਸੀਂ ਸਾਡੀ ਕਦੇ ਪਰਵਾਹ ਨਹੀਂ ਕੀਤੀ। ਇਹ ਤਾਂ ਜੋ ਕਰਤੂਤਾਂ ਕਰ ਹੀ ਰਹੇ ਨੇ, ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਆਪਣਿਆਂ ਉਹਨਾਂ ਤੇ ਹੈ ਜਿਨ੍ਹਾਂ ਨੂੰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੀ ਦੇਖੋ ਕੈਨੇਡਾ ਦੇ ਵਿੱਚ ਸਾਡੀ ਪੋਲੀਟੀਕਲ ਪਾਰਟਿਸਿਪੇਸ਼ਨ 20 ਤੋਂ ਜ਼ਿਆਦਾ MP ਪੰਜਾਬੀ ਮੂਲ ਦੇ, ਸਿੱਖ ਮੂਲ ਦੇ ਔਰ ਫਲਾਣਾ ਢਿਮਕਾ, ਤੁਹਾਨੂੰ ਕਿਸੇ ਦੀ ਆਵਾਜ਼ 'ਚ ਕੋਈ ਚੂੰ ਵੀ ਕਰਦਾ ਨਜ਼ਰ ਨਹੀਂ ਆਉਂਦਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡਾ ਦੀ ਪ੍ਰਸਿੱਧ ਅਖਬਾਰ ਗਲੋਬ ਨਿਊਜ਼ ਨੇ RCMP ਦੀਆਂ ਰਿਪੋਰਟਸ ਦੇ ਆਧਾਰ ਤੇ ਇੰਕਸ਼ਾਫ ਕੀਤਾ ਸੀ ਕਿ ਕੈਨੇਡਾ ਵਿਚਲੀਆਂ ਲਾਰਜ ਬਿਸ਼ਨੋਈ ਗੈਂਗ ਸਿੱਧੇ ਤੌਰ ਤੇ ਭਾਰਤੀ ਸਰਕਾਰ ਦੇ ਆਦੇਸ਼ਾਂ ਤੇ ਕੰਮ ਕਰਦੀ ਹੈ। ਸੋ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ CBC ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਨੇਡੀਅਨ ਕਦਰਾਂ ਕੀਮਤਾਂ ਅਤੇ ਕਾਨੂੰਨ ਦਾ ਭਰਪੂਰ ਮਜ਼ਾਕ ਉਡਾਇਆ। ਉਸ ਦਾ ਕਹਿਣਾ ਹੈ ਕਿ ਕੈਨੇਡਾ ਨੇ ਕਦੇ ਕੋਈ ਸਬੂਤ ਨਹੀਂ ਦਿੱਤਾ, ਇਹ ਮਹਿਜ਼ ਭਾਰਤ ਤੇ ਲਗਾਏ ਜਾ ਰਹੇ ਦੋਸ਼ ਨੇ ਜਿਨ੍ਹਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਭਾਰਤ ਦਾ ਤਾਂ ਅਗਲੀ ਚਿਹਰਾ ਐਕਸਪੋਜ਼ ਹੋਇਆ ਹੀ ਹੋਇਆ। ਉਹ ਪਹਿਲੇ ਦਿਨ ਤੋਂ ਹੀ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਜਿਹੜਾ ਸਿਸਟਮ ਜਿਸ ਨੇ ਜੂਨ 84 'ਚ ਸਿੱਖਾਂ ਦੇ ਖਿਲਾਫ ਅਨਐਲਾਨੀਆਂ ਜੰਗ, ਟੈਂਕਾਂ ਤੋਪਾਂ ਨਾਲ ਸਾਡੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ, ਇਹ ਤਾਂ ਐਕਸਪੋਜ਼ ਸਿੱਖਾਂ ਨੇ ਕੀਤਾ। ਔਰ ਫਿਰ ਜੋ ਕੁਛ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਔਰ ਇਹ ਉਦੋਂ ਕਾਂਗਰਸ ਦੀਆਂ ਹਕੂਮਤਾਂ ਸੀ। ਸੋ ਜਦੋਂ ਤੱਕ 2014 ਤੱਕ ਮੋਦੀ ਐਂਡ ਕੰਪਨੀ ਆਇਆ ਉਹ ਤੋਂ ਖੁੱਲ੍ਹ ਕੇ ਜਿਹੜਾ ਉਹ ਇਹੀ ਮੋਦੀ ਜਿਸ ਨੂੰ 2002 ਤੋਂ 2014 ਤੱਕ 2002 'ਚ ਜਦੋਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਵੱਡੇ ਪੈਮਾਨੇ 'ਤੇ ਕੀਤੀ ਗਈ ਤੇ ਅਮਰੀਕਾ, ਕੈਨੇਡਾ, UK ਸਮੇਤ ਇਹਨਾਂ ਸਾਰੇ ਮੁਲਕਾਂ ਨੇ ਇਸ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਹੋਈ ਸੀ। 2014 'ਚ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਫਿਰ ਸਾਰਿਆਂ ਨੇ ਉਸ ਨੂੰ ਵਿਦ ਓਪਨ ਆਰਮਸ ਐਕਸੈਪਟ ਕੀਤਾ। ਉਹਨੂੰ ਵੀ ਲੱਗਾ ਵੀ ਮੇਰਾ ਜੇ ਪਹਿਲਾਂ ਕੁਛ ਨਹੀਂ ਵਿਗਾੜ ਸਕੇ ਤੇ ਕੀ ਵਿਗਾੜ ਲੈਣਗੇ, ਔਰ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਗਏ ਨੇ ਕਿ ਵੀ ਉਹਨਾਂ ਨੇ ਈਵਨ ਇਨ ਸੋ ਕਾਲਡ ਫਰੈਂਡਲੀ ਕੰਟਰੀਜ਼ ਦੇ ਵਿੱਚ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ ਦੇ ਵਿੱਚ, ਔਰ ਇੱਧਰ ਭਾਈ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਐਕਸਪੋਜ਼ ਹੋਇਆ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਹਥਿਆਰ ਦਾ ਇਸਤੇਮਾਲ ਕਰਦੇ ਉਹ ਫੜੇ ਗਏ। ਔਰ ਜ਼ਾਹਰ ਹੈ ਅਸੀਂ ਹਮੇਸ਼ਾ ਹੀ ਜਦੋਂ ਕੈਨੇਡਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕੈਨੇਡਾ ਦਾ ਵੈਲਿਊ ਸਿਸਟਮ ਜਿਹੜਾ ਹਿਊਮਨ ਰਾਈਟਸ ਦੇ ਉੱਤੇ ਚਾਰਟਰ ਆਫ ਰਾਈਟਸ ਉਹਨਾਂ ਦਾ ਐਕਸਪ੍ਰੈਸ਼ਨ ਦਾ ਹੱਕ ਦਿੰਦਾ ਹੈ। ਕੈਨੇਡਾ ਇੱਕ ਯੂਨੀਕ ਮੁਲਕ ਹੈ ਜਿਹਨੇ 1980-1995 'ਚ ਕਿਊਬੈਕ ਦੇ ਲੋਕਾਂ ਨੂੰ ਇਹ ਹੱਕ ਦਿੱਤਾ ਰੈਫਰੈਂਡਮ ਦਾ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਨੇ ਕਿ ਨਹੀਂ, ਉਹ ਖੁਦ ਵੋਟਾਂ ਦੇ ਨਾਲ ਡਿਸਾਈਡ ਕਰ ਸਕਦੇ ਨੇ। ਸੋ ਇਹਨਾਂ ਹਾਲਾਤਾਂ 'ਚ ਇਹ ਇੱਕ ਐਕਸਪੈਕਟੇਸ਼ਨ ਸੀ ਕਿਉਂਕਿ ਕੈਨੇਡਾ ਰੀਅਲ ਇੱਕ ਜਮਹੂਰੀਅਤ ਦਾ ਮਾਡਲ ਰਾਦਰ ਵੈਸਟਰਨ ਯੂਰਪ ਦੇ ਮੁਲਕਾਂ ਨਾਲੋਂ ਵੀ ਮੋਰ ਸਟਰੋਂਗ, ਜਿਹਨੇ ਨਾ ਨਿਊਕਲੀਅਰ ਡਿਵੈਲਪ ਕੀਤਾ ਹੈ, ਨਾ ਉਹ ਜਿਹੜੀਆਂ ਜ਼ਮੀਨ ਦੇ ਵਿੱਚ ਮਾਈਨਸ ਵਗੈਰਾ ਵਿਛਾਈਆਂ ਜਾਂਦੀਆਂ। ਪ੍ਰਿੰਸੈਸ ਡਾਇਨਾ ਨੇ ਉਹਦੇ ਉੱਤੇ ਲੌਬੀ ਕੀਤੀ। ਕੈਨੇਡਾ ਸਭ ਤੋਂ ਮੂਹਰਲਿਆਂ 'ਚ ਸੀ। ਔਰ ਇਸੇ ਤਰ੍ਹਾਂ ਸੀਰੀਅਨ ਰਿਫਿਊਜੀ ਜਾਂ ਦੂਜੇ ਖੁਦ ਜਾ ਕੇ ਜਸਟਨ ਟਰੂਡੋ ਉਹਨਾਂ ਨੂੰ ਜਿਹੜੇ ਨੇ ਉਹਨਾਂ ਨੇ ਰਿਸੀਵ ਕੀਤਾ। ਔਰ ਕੈਨੇਡਾ ਹਮੇਸ਼ਾ ਵੈਲਕਮਿੰਗ ਰਿਹਾ ਕਿ ਵੀ ਜਿਹੜੇ ਵੀ ਲੋਕ ਪਰਸੀਕਿਊਟਡ ਨੇ ਦੁਨੀਆ 'ਚ ਕਿਤੇ ਵੀ,
ਉੱਥੇ ਆ ਸਕਦੇ ਨੇ। ਔਰ UN ਦੇ ਵਿੱਚ ਵੀ ਜੇ ਤੁਸੀਂ ਕੈਨੇਡਾ ਦਾ ਹਿਊਮਨ ਰਾਈਟਸ ਦੇ ਮੁੱਦਿਆਂ 'ਤੇ ਰਿਕਾਰਡ ਦੇਖੋ ਤੇ ਉਹ ਜਿਹਨੂੰ ਕਹੋ ਕਿ ਗੋਲਡਨ ਲੈਟਰ 'ਚ ਲਿਖਿਆ ਜਾਣ ਵਾਲਾ। ਲੇਕਿਨ ਆਲ ਆਫ ਏ ਸਡਨ ਇਸ ਮੁੱਦੇ ਦੇ ਉੱਤੇ ਜਿੱਥੇ ਹਾਲਾਂ ਇਸ ਦੀਆਂ ਇੰਡੀਕੇਸ਼ਨਸ ਤਾਂ ਸਾਨੂੰ ਸਿੱਖ ਮੁੱਦਿਆਂ ਦੇ ਉੱਤੇ ਹੀ ਜੂਨ 84 ਤੋਂ ਬਾਅਦ ਹੀ ਕਿ 85 ਦੇ ਵਿੱਚ ਜਦੋਂ ਜੂਨ ਦੇ ਮਹੀਨੇ 'ਚ ਹੀ ਏਅਰ ਇੰਡੀਆ ਡਿਜ਼ਾਸਟਰ ਇੰਡੀਅਨ ਏਜੰਸੀਆਂ ਕਰਵਾਉਂਦੀਆਂ ਨੇ, ਲੇਕਿਨ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਵੀ ਜਿਹੜੀ RCMP ਹੈ ਜਾਂ ਸੀਸਸ ਹੈ ਉਹਨਾਂ ਦੀ ਇੰਟੈਲੀਜੈਂਸ ਏਜੰਸੀ, ਦੇ ਵਰ ਡਿਊਪਡ ਬਾਈ ਦਾ ਇੰਡੀਅਨ ਏਜੰਸੀਜ਼ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਔਰ ਇਸ ਲਈ ਜਦੋਂ ਤੱਕ ਇਹ ਕਾਰਾ ਹੋ ਗਿਆ ਫਿਰ ਉਹਨਾਂ ਦੇ ਸਿਰ ਜ਼ਿੰਮੇਵਾਰੀ ਪੈਂਦੀ ਸੀ ਕਿ ਵੀ ਤੁਸੀਂ ਇਹ ਸਭ ਕੁਝ ਚੱਲ ਰਿਹਾ ਸੀ ਇਹਨੂੰ ਕਿਉਂ ਨਹੀਂ ਨੋਟਿਸ ਕੀਤਾ। ਤੇ ਉਹਨਾਂ ਨੇ ਐਵੀਡੈਂਸ ਦੇ ਨਾਲ ਗੜਬੜ ਕੀਤੀ। ਜਿਹੜੀਆਂ ਆਡੀਓ ਟੇਪਸ ਸੀ ਜਦੋਂ ਟਰਾਇਲ ਚੱਲਿਆ ਉਹ ਉਹਨਾਂ ਨੇ ਡਿਸਟਰੋਏ ਕਰ ਦਿੱਤੀਆਂ ਸੀ। ਇਹੀ ਕਾਰਨ ਹੈ ਕਿ ਜਿਹੜੇ ਹੱਥ ਸਿੱਧੇ ਤੌਰ ਤੇ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੀਆਂ ਖੁਫੀਆ ਏਜੰਸੀਆਂ ਔਰ ਉਹਨਾਂ ਦੇ ਹਾਈ ਕਮਿਸ਼ਨਰ ਔਰ ਕੌਂਸੂਲੇਟ ਜਿਹੜੇ ਬੈਠੇ ਹੋਏ ਸੀ ਉੱਥੇ ਆਟਵਾ ਦੇ ਵਿੱਚ, ਵੈਨਕੂਵਰ ਔਰ ਟੋਰਾਂਟੋ, ਉਹ ਉਸ ਦੀ ਜ਼ਦ ਚਾਹੁੰਦੇ ਉਹ ਨਿਕਲ ਗਏ। ਲੇਕਿਨ ਜਸਟਿਨ ਟਰੂਡੋ ਨੇ ਘੱਟੋ ਘੱਟ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਹਰਦੀਪ ਸਿੰਘ ਨਿੱਜਰ ਦਾ ਮਰਡਰ ਸੀ ਇਹਨੂੰ ਠੀਕ 3 ਮਹੀਨੇ ਬਾਅਦ ਜਿਹੜਾ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਕੇ ਇਹਨਾਂ ਨੂੰ ਐਕਸਪੋਜ਼ ਕੀਤਾ। ਹੁਣ ਗੱਲ ਇਹ ਸੀ ਕਿ ਵੀ ਗੱਲ ਉੱਥੋਂ ਜਾਂਦਿਆਂ ਅਸੀਂ ਤਾਂ ਐਕਸਪੈਕਟ ਕਰਦੇ ਸੀ ਕਿ ਵੀ ਏਅਰ ਇੰਡੀਆ ਦੀ ਇਨਕੁਆਇਰੀ ਵੀ ਦੁਬਾਰਾ ਖੋਲੀ ਜਾਏ ਕਿਉਂਕਿ ਬੇਗੁਨਾਹ ਜਿਹੜੇ 332 ਬੰਦੇ ਮਾਰੇ ਗਏ ਸਣੇ ਉਹਨਾਂ ਦੇ ਕਰੂ ਦੇ, ਉਹਨਾਂ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ। ਲੇਕਿਨ ਉਹ ਤਾਂ ਕੀ ਹੋਣਾ ਸੀ, ਜਸਟਿਨ ਟਰੂਡੋ ਤੋਂ ਬਾਅਦ ਬੇਸ਼ੱਕ ਹਕੂਮਤ ਲਿਬਰਲ ਦੀ ਬਣੀ, ਇਹਨਾਂ ਨੇ ਬਿਲਕੁਲ ਹੀ ਇਹ ਕਹੋ ਕਿ ਵੀ ਸ਼ਰਮ ਹਿਆ ਲਾ ਕੇ ਬਿਲਕੁਲ ਭਾਰਤ ਦੇ ਪੈਰਾਂ ਦੇ ਵਿੱਚ ਹੀ ਜਾ ਡਿਗੇ ਵੀ ਪਤਾ ਨਹੀਂ ਕਿਹੜਾ ਵਪਾਰ ਭਾਰਤ ਨੇ ਇਹਨਾਂ ਨੂੰ ਦੇਣਾ ਹੈ ਤੇ ਕਿਹੜੀ ਚੀਜ਼ ਹੈ ਜਿਹਨੇ ਕੈਨੇਡਾ ਨੂੰ ਜਿਹੜਾ ਉਹ ਤਾਂ ਲੈ ਜਾਣਾ ਕਿ ਇਹਨਾਂ ਨੇ ਇਹਦੇ ਬਾਵਜੂਦ। ਔਰ ਇਹ ਸਭ ਤੋਂ ਘਟੀਆ ਜਿਹੜੀ ਹੈ ਸਟੇਟਮੈਂਟ ਮਾਰਕ ਕਾਰਨੀ ਦੀ ਵੀ ਔਰ ਬ੍ਰਿਟਿਸ਼ ਕੋਲੰਬੀਆ ਦਾ NDP ਦਾ ਪ੍ਰੀਮੀਅਰ ਜਿਹੜਾ ਜਾ ਰਿਹਾ ਭਾਰਤ ਦੇ ਦੌਰੇ ਤੇ ਗਿਆ ਇਹਨਾਂ ਦਿਨਾਂ 'ਚ, ਜਿਹਦੇ 'ਚ ਉਹਨੇ ਕਿਹਾ ਕਿ ਜੀ ਦੇਖੋ ਅਮਰੀਕਾ ਔਰ ਚੀਨ ਨਾਲ ਵੀ ਤਾਂ ਸਾਡੇ ਮਤਭੇਦ ਰਹੇ, ਉਹਨਾਂ ਨਾਲ ਵੀ ਅਸੀਂ ਵਪਾਰ ਕਰਦੇ ਹਾਂ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਸਾਬਤ ਕਰਨ ਦੇ ਲਈ ਕਿ ਭਾਈ ਇਹ ਜਿਹੜੇ ਪੋਲੀਟੀਕਲ ਲਾਈਨ ਹੈ ਇਹ ਆਪਣੇ ਮੁਫਾਦ ਦੇ ਲਈ ਲੱਗੇ ਹੋਏ ਨੇ। ਗਲੋਬਲ ਨਿਊਜ਼ ਕੈਨੇਡਾ ਦੀ ਪ੍ਰੋਮੀਨੈਂਟ ਪਬਲੀਕੇਸ਼ਨ ਹੈ, ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਜਾਣਕਾਰੀ ਲਈ ਕਿ ਭਾਈ ਜਿਹੜੀ RCMP ਨੇ ਰਿਪੋਰਟ ਦਿੱਤੀ ਹੋਈ ਹੈ ਇੰਡੀਆ ਬਾਰੇ ਉਹ ਕੀ ਹੈ। ਔਰ ਇਹ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਉਹਨਾਂ ਦੀ ਪੂਰੀ ਡਿਟੇਲ ਰਿਪੋਰਟ, ਜਿਹਦੇ 'ਚ ਉਹਨਾਂ ਨੇ ਘੱਟੋ ਘੱਟ ਜਿਹੜਾ ਉਹ ਅੱਧੀ ਦਰਜਨ ਟਾਈਮ ਉਹਦੇ 'ਚ RCMP ਨੇ ਇਹ ਕਿਹਾ ਕਿ ਇਹ ਜਿਹੜਾ ਬਿਸ਼ਨੋਈ ਗੈਂਗ ਹੈ ਜਿਹੜੀ ਮੁੱਖ ਤੌਰ ਦੇ ਉੱਤੇ ਕੈਨੇਡਾ 'ਚ ਫਰੌਤੀਆਂ, ਮਰਡਰ ਔਰ ਦੂਸਰੇ ਲਈ ਜ਼ਿੰਮੇਵਾਰ ਹਰਦੀਪ ਨਿੱਜਰ ਤੋਂ ਲੈ ਕੇ ਦੂਜਾ, ਇਹ ਇੰਡੀਅਨ ਗਵਰਨਮੈਂਟ ਹੀ ਇਸ ਨੂੰ ਆਪਰੇਟ ਕਰਦੀ। ਹੁਣ ਇਹ ਬਹੁਤ ਵੱਡਾ ਇਨਕਸ਼ਾਫ ਸੀ ਔਰ ਇਸ ਤੋਂ ਬਾਅਦ ਇਹ ਮਾਰਕ ਕਾਰਨੀ ਨੇ ਨਾ ਸਿਰਫ ਜਿਹੜਾ ਉਹ ਇੰਡੀਆ ਨਾਲ ਟ੍ਰੇਡ ਮਿਸ਼ਨ ਦੀ ਗੱਲ ਕੀਤੀ, ਪਿਛਲੇ ਸਤੰਬਰ ਦੇ ਵਿੱਚ 2025 'ਚ ਡਿਪਲੋਮੈਟਿਕ ਸੰਬੰਧ ਵਾਪਸ ਕਾਇਮ ਕੀਤੇ। ਦਿਨੇਸ਼ ਪਟਨਾਇਕ ਨਾਂ ਦਾ ਇੱਕ ਫਿਰਕੂ ਗੰਦਾ ਹਿੰਦੂ, ਅਜੀਤ ਡੋਵਾਲ ਦਾ ਹੀ ਇਹ ਪਾਲਤੂ ਜਿਹੜਾ ਇਹ ਹਾਈ ਕਮਿਸ਼ਨਰ ਲਾਇਆ ਹੋਇਆ ਕੈਨੇਡਾ ਦੇ ਵਿੱਚ, ਔਰ ਬੜੀ ਬੇਹਯਾਈ ਦੇ ਨਾਲ ਇਸ ਨੇ CBC ਨਿਊਜ਼ ਨੂੰ ਇੰਟਰਵਿਊ ਅੱਜ ਦਿੱਤਾ ਔਰ ਇਹਨਾਂ ਦੀ ਨਿਊਜ਼ ਏਜੰਸੀ ਇੰਡੀਆ ਦੀ PTI, ਇਹਨੇ ਸਾਰੇ ਭਾਰਤ ਦੀਆਂ ਪਬਲੀਕੇਸ਼ਨਸ ਔਰ ਦੂਜੇ ਵੀ ਇਹਨੂੰ ਜਿਹੜਾ ਐਜ਼ ਏ ਸਟੋਰੀ ਲੀਡ ਸਟੋਰੀ ਬਣਾਇਆ ਔਰ ਉਹਦੇ 'ਚ ਉਹਦਾ ਟਾਈਟਲ ਹੀ ਹੈ ਇੰਡੀਅਨ ਐਨਵॉय ਡਿਸਮਿਸਿਸ ਕੈਨੇਡਾਜ਼ ਐਲੀਗੇਸ਼ਨਸ ਇਨ 2023 ਔਨ ਕਿਲਿੰਗ ਆਫ 6 ਸੈਪਰੇਟਿਸਟ ਲੀਡਰ ਕਿ ਔਰ ਦਿਨੇਸ਼ ਪਟਨਾਇਕ ਆਲਸੋ ਪੁਆਇੰਟਡ ਆਊਟ ਹਾਊ ਦਾ ਇਨਵੈਸਟੀਗੇਸ਼ਨ ਇਨਟੂ ਏਅਰ ਇੰਡੀਆ ਬੋmbਿੰਗ ਆਫ ਜੂਨ 1985 ਹੈਜ਼ ਸਟਿਲ ਨਾਟ ਯੀਲਡਡ ਐਨੀਥਿੰਗ। ਉਹ ਪੰਜਾਬੀ 'ਚ ਕਹਿੰਦੇ ਨੇ ਨਾਲੇ ਚੋਰ ਨਾਲੇ ਚਤਰ। ਜਦੋਂ ਉਹਨੂੰ ਪੁੱਛਿਆ ਜਾਂਦਾ CBC ਵੱਲੋਂ ਕਿ ਭਾਈ ਆ ਰਿਪੋਰਟ, ਕਹਿੰਦਾ ਓਲਡ ਰਿਪੋਰਟ, ਦੇयर ਨੋ ਐਵੀਡੈਂਸ, ਕਿਸੇ ਨੇ ਸਾਨੂੰ ਕੋਈ ਐਵੀਡੈਂਸ ਕਦੇ ਦਿੱਤੀ ਨਹੀਂ ਹੈ। ਉਹ ਰਾਦਰ ਕਹਿੰਦਾ 40 ਸਾਲ ਹੋ ਗਏ ਨੇ, 41 ਸਾਲ ਇਹ ਜਿਹੜੇ ਜੂਨ 84 ਜਿਹੜਾ ਜੂਨ 85 ਦੇ ਵਿੱਚ ਏਅਰ ਇੰਡੀਆ ਡਿਜ਼ਾਸਟਰ ਹੋਇਆ, ਕੈਨੇਡਾ ਵਾਲਿਆਂ ਨੇ ਤਾਂ ਉਹਦਾ ਅਜੇ ਤੱਕ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਔਰ ਕੋਈ ਜਿਹੜਾ ਉਹਦੇ 'ਚੋਂ ਨਹੀਂ ਨਿਕਲਿਆ। ਔਰ ਇਸ ਹੱਦ ਤੱਕ ਜਾ ਕੇ ਬੇਸ਼ਰਮੀ, ਬੇਹਯਾਈ ਔਰ ਇਸ ਦੇ ਨਾਲ ਉਹ ਬੜੀ ਬੇਸ਼ਰਮੀ ਦੇ ਨਾਲ ਕਹਿੰਦਾ ਕਿ ਵੀ ਜਿਹੜਾ ਇੰਡੀਆ ਦੇ ਉੱਤੇ ਚਾਰਜ ਲਾਣਾ ਕਿ ਉਹਨਾਂ ਨੇ ਨਿੱਜਰ ਨੂੰ ਅਸੈਸੀਨੇਟ ਕੀਤਾ
ਅਸੀਂ ਤਾਂ 2020 ਤੋਂ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਔਰ ਇਹ ਚਾਰਜ ਲਾਣਾ ਐਬਸਰਡ ਐਂਡ ਮੋਟੀਵੇਟਡ, ਇਹ ਉਹੀ ਲਫ਼ਜ਼ ਜਿਹੜੇ ਇਮੀਡੀਏਟ ਜਸਟਿਨ ਟਰੂਡੋ ਦੇ ਚਾਰਜ ਤੋਂ ਬਾਅਦ ਸੀ ਕਿ ਭਈ ਇਹ ਐਬਸਰਡ ਹੈ ਔਰ ਮੋਟੀਵੇਟਡ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਕੋਈ ਕਦੇ ਸਬੂਤ ਦਿੱਤਾ ਹੀ ਨਹੀਂ ਗਿਆ। ਵੈਲ ਵੇਅਰ ਇਜ਼ ਦ ਐਵੀਡੈਂਸ? ਐਵਰੀ ਟਾਈਮ ਯੂ ਕੀਪ ਔਨ ਸੇਇੰਗ ਕ੍ਰੈਡੀਬਲ ਇਨਫੋਰਮੇਸ਼ਨ ਵਿਚ ਇਜ਼ ਫਾਈਨ, ਤੁਸੀਂ ਕਹੀ ਜਾਓ ਬਟ ਸਬੂਤ ਕਿੱਥੇ ਹੈ? ਅਸੀਂ ਤਾਂ ਹਮੇਸ਼ਾ ਹੀ ਇਹ ਕਿਹਾ ਵੀ ਇਟਸ preposterous and absurd. It is something we don't do. These allegations have not been backed by evidence. There is always easy to make accusation. ਹਾਂ ਕਿ ਐਵੇਂ ਦੋਸ਼ ਲਾਣੇ ਸੌਖੇ ਨੇ, ਐਵੀਡੈਂਸ ਕਿੱਥੇ ਹੈ, ਪ੍ਰੂਫ ਕਿੱਥੇ ਹੈ? ਜਿਹੜੇ 4 ਬੰਦਿਆਂ ਨੇ ਮਾਰਿਆ ਨਿਜਰ ਨੂੰ, ਉਹ ਟ੍ਰਾਇਲ ਤੇ ਚੱਲ ਹੀ ਰਿਹਾ ਉਹਨਾਂ ਦਾ, ਦੇ ਆਰ ਇੰਡੀਵਿਜੂਅਲਸ, ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਨਥਿੰਗ ਹੈਜ਼ ਹੈਪਨਡ ਔਨ ਦਾ ਗਰਾਊਂਡ। ਏਅਰ ਇੰਡੀਆ ਬੋmbਿੰਗ ਦੇ ਉਹ ਉਹਨਾਂ ਨੂੰ ਘੇਰ ਰਿਹਾ ਕੈਨੇਡਾ ਨੂੰ ਕਿ ਜੀ ਤੁਸੀਂ ਜਿਹੜਾ ਦੇਖੋ ਅਸੀਂ ਤਾਂ ਤੁਹਾਨੂੰ ਜਾਣਕਾਰੀਆਂ ਵੀ ਦਿੰਦੇ ਰਹੇ, ਕਿੰਨਿਆਂ ਬਾਰੇ ਅਸੀਂ ਇਹ ਕਿਹਾ ਕਿ ਵੀ ਇਹ ਜਿਹੜਾ ਇਹ ਦਹਿਸ਼ਤਗਰਦ ਨੇ, ਪਰ ਤੁਸੀਂ ਸਾਡੀ ਕਦੇ ਪਰਵਾਹ ਨਹੀਂ ਕੀਤੀ। ਜਦੋਂ ਸਾਨੂੰ ਤੁਸੀਂ ਅਕਿਊਜ਼ ਕਰਦੇ ਹੋ ਤੁਹਾਨੂੰ ਇਹ ਭੁੱਲ ਜਾਂਦਾ ਹੈ ਕਿ ਵੈਨ ਆਈ ਅਕਿਊਜ਼ ਯੂ ਐਂਡ ਯੂ ਟੈਲ ਮੀ ਐਵੀਡੈਂਸ ਇਜ਼ ਨਾਟ ਇਨਫ, ਆਈ ਐਗਰੀ ਵਿਦ ਇਟ ਐਂਡ I say yes, you are telling me evidence is not enough. When I find evidence, I'll give it to you. ਹੁਣ ਇਹ ਰਿਡੀਕੂਲ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਵੱਡੀ ਫੇਲਿਅਰ ਹੈ ਔਰ ਇਹ ਤਾਂ ਜੋ ਕਰਤੂਤਾਂ ਕਰ ਹੀ ਰਹੇ ਨੇ। ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਆਪਣਿਆਂ ਉਹਨਾਂ ਤੇ ਹੈ ਜਿਨ੍ਹਾਂ ਨੂੰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੀ ਦੇਖੋ ਕੈਨੇਡਾ ਦੇ ਵਿੱਚ ਸਾਡੀ ਪੋਲੀਟੀਕਲ ਪਾਰਟਿਸਿਪੇਸ਼ਨ 20 ਤੋਂ ਜ਼ਿਆਦਾ MP ਪੰਜਾਬੀ ਮੂਲ ਦੇ, ਸਿੱਖ ਮੂਲ ਦੇ ਔਰ ਫਲਾਣਾ ਢਿਮਕਾ, ਤੁਹਾਨੂੰ ਕਿਸੇ ਦੀ ਆਵਾਜ਼ 'ਚ ਕੋਈ ਚੂੰ ਵੀ ਕਰਦਾ ਨਜ਼ਰ ਨਹੀਂ ਆਉਂਦਾ ਔਰ ਸਾਰੀਆਂ ਪਾਰਟੀਆਂ 'ਚ ਬੈਠੇ ਹੋਏ ਨੇ। ਜੇ ਲਿਬਰਲ ਪਾਰਟੀ ਵਾਲਿਆਂ ਦੀ ਮਜਬੂਰੀ ਹੈ ਪਾਰਟੀ ਡਿਸਿਪਲਿਨ, ਉਹ ਇਹਨਾਂ ਮੁਲਕਾਂ 'ਚ ਕੋਈ ਮਜਬੂਰੀ ਨਹੀਂ ਹੁੰਦੀ ਹੈ, ਕੋਈ ਇੰਡੀਆ ਨਹੀਂ ਹੈ ਕਿ ਜੀ ਤੁਸੀਂ ਵਿਪ ਜਾਰੀ ਕਰਤਾ ਜਾਂ ਦੂਜਾ। NDP ਜਿਹਨੂੰ ਜਗਮੀਤ ਸਿੰਘ ਨੇ ਆਪਣੇ ਲਹੂ ਪਸੀਨੇ ਦੇ ਨਾਲ ਸਿੰਜਿਆ, ਜਿਸ ਉਹਦਾ ਪ੍ਰੀਮੀਅਰ ਜਾ ਰਿਹਾ ਉੱਥੇ ਔਰ ਉਹ ਕਹਿ ਰਿਹਾ ਜੀ ਦੇ ਅਮਰੀਕਾ ਚੀਨ ਦੇ ਨਾਲ ਵੀ ਸਾਡੇ ਮਤਭੇਦ ਨੇ ਤੇ ਦੂਜੇ ਕੰਜ਼ਰਵੇਟਿਵ ਪਾਰਟੀ 'ਚ ਬੈਠੇ ਹੋਏ ਲੋਕ। ਸੋ ਇਹ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਬਈ ਇਹ ਮਾਰ ਮਰਾਈ ਆ ਜੇ ਬੀਤੇ ਕੱਲ੍ਹ ਹੀ ਜਿਹੜਾ ਇੱਕ ਬੜਾ ਵਧੀਆ ਇਨਸਾਨ ਜਿਹਦੇ ਬਾਰੇ ਮੈਂ ਰਿਪੋਰਟਸ ਦੇਖਿਆ, ਸਰੀ ਦੇ ਵਿੱਚ ਜਿਹੜਾ ਫੋਟੋ ਸਟੂਡੀਓ ਵੀ ਔਰ ਕੋਈ ਹੋਰ ਵੀ ਕਾਰੋਬਾਰੀ ਤੌਰ ਤੇ ਉਹਦਾ ਮਰਡਰ ਹੋਇਆ ਔਰ ਲਗਾਤਾਰ ਗੋਲੀਆਂ ਅਜੇ ਵੀ ਚੱਲ ਰਹੀਆਂ ਨੇ ਉਹ ਸਾਰੇ। ਸੋ ਮਤਲਬ ਇਹ ਨਹੀਂ ਹੈ ਕਿ ਵੀ ਔਰ ਲਾਰੈਂਸ ਬਿਸ਼ਨੋਈ ਗੈਂਗ ਜਾਂ ਦੂਜੇ ਤੀਜੇ ਵੀ ਉਹਨਾਂ ਨੇ ਕਰਤੂਤ ਕੀਤੀ ਹਟ ਕੇ, ਉਹਨਾਂ ਦਾ ਇੰਡੀਆ ਦਾ ਇੰਨਾ ਹੌਸਲਾ ਵੱਧ ਗਿਆ ਜੇ ਇਹਨਾਂ ਦਾ ਹਾਈ ਕਮਿਸ਼ਨਰ ਇਸ ਜਿਹੜਾ ਉਹ ਬੇਸ਼ਰਮੀ ਦੇ ਨਾਲ ਇਸ ਕਿਸਮ ਦਾ ਇੰਟਰਵਿਊ ਦੇ ਸਕਦਾ ਔਰ ਲਗਾਤਾਰਤਾ ਨਾਲ ਮਰਡਰ ਹੋ ਰਹੇ ਨੇ। ਉਹ ਤਾਂ ਕੈਨੇਡਾ ਨੂੰ ਕਹਿ ਰਹੇ ਨੇ ਹੋਰ ਸਵਾਦ ਚੱਖੋ, ਜਿਹੜਾ ਤੁਸੀਂ ਆਪਣੀਆਂ ਬੜੀਆਂ ਫਰੀडम ਦੀ ਔਰ ਆਪਣੇ ਰਾਈਟ ਟੂ ਸਪੀਕ ਦਾ ਹੱਕ ਦਿੰਦੇ ਸੀ, ਅਸੀਂ ਇਹਨਾਂ ਆਵਾਜ਼ਾਂ ਨੂੰ ਇੱਥੇ ਗੋਲੀਆਂ ਨਾਲ ਬੰਦ ਕਰਾਂਗੇ। ਲੇਕਿਨ ਅਫਸੋਸ ਜਿਹੜਾ ਆਪਣੇ ਨੁਮਾਇੰਦਿਆਂ ਤੇ ਹੈ ਔਰ ਇਸ ਦੀ ਅਕਾਊਂਟੇਬਿਲਟੀ ਅਲਟੀਮੇਟਲੀ ਉਹਨਾਂ ਨੂੰ ਦੇਣੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।